अस्सलाम वालेकुम दोस्तों, की हाल चाल है? ठीक ठाक। इस वेले ਅਸੀਂ ਮੌਜੂਦ ਹਾਂ। ਕਿੱਥੇ ਮੌਜੂਦ ਹਾਂ? ਅਸੀਂ ਇੱਕ ਸਟੂਡੀਓ ਦੇ ਵਿੱਚ ਮੌਜੂਦ ਹਾਂ, ਜਿਹੜਾ ਆਡੀਓ ਪ੍ਰੋਡਕਸ਼ਨ ਦਾ ਸਟੂਡੀਓ ਹੈ। ਔਰ ਸਾਡੇ ਨਾਲ ਇਸ ਵੇਲੇ ਸਕਲੈਨ ਭਾਈ, ਵਨ ਐਂਡ ਓਨਲੀ। अस्सलाम वालेकुम ਸਕਲੈਨ भाई, की हाल है? ठीक ठाक जी वालेकुम अस्सलाम रियासत भाई, मैं बिल्कुल ठीक ठाक। तुसी सुनाओ, सब खैर करे ते भाजी? ਅੱਲਾ ਦਾ ਸ਼ੁਕਰ ਸਰ, ਮੈਂ ਵੀ ਬਿਲਕੁਲ ਠੀਕ ਠਾਕ ਹਾਂ। ਔਰ ਅੱਜ ਅਸੀਂ ਤੁਹਾਡੇ ਸਟੂਡੀਓ ਦੇ ਵਿੱਚ ਆਏ ਹਾਂ ਔਰ ਇੰਟਰੋਡਕਸ਼ਨ ਤੁਹਾਡੇ ਸਟੂਡੀਓ ਤੋਂ ਲੈਂਦੇ ਹਾਂ। ਸਟੂਡੀਓ ਦਾ ਨਾਮ ਕੀ ਰੱਖਿਆ ਜੇ? सर स्टूडियो का नाम है जनाब अली साडा सुर संगीत फाउंडेशन SSF। ਅੱਛਾ, ਤੇ ਇੱਥੇ ਬੱਚਿਆਂ ਨੂੰ ਟੀਚਿੰਗ ਵਗੈਰਾ ਵੀ ਕਰਵਾਉਂਦੇ ਹੋ? ਸਰ ਬੱਚਿਆਂ ਨੂੰ ਕੀ ਟੀਚਿੰਗ ਕਰਾਣੀ, ਅਸੀਂ ਆਪ ਦੇ ਸਟੂਡੈਂਟ ਆ, ਬਟ ਫਿਰ ਵੀ ਅੱਲਾ ਦਾ ਸ਼ੁਕਰ ਹੈ ਸਟੂਡੈਂਟ ਆਉਂਦੇ ਨੇ। ਉਹਨਾਂ ਨੂੰ ਜੋ ਸਾਨੂੰ ਉਸਤਾਦਾਂ ਨੇ ਕੋਈ ਦੱਸਿਆ ਹੈ ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ, ਕਿਉਂਕਿ ਮੌਲਾ ਅਲੀ अलैहिस्सलाम ਦਾ ਫਰਮਾਨ ਹੈ ਕਿ ਤੁਹਾਨੂੰ ਜਿੰਨਾ ਕੁਝ ਆਉਂਦਾ ਹੈ ਉਹ ਅੱਗੇ ਕਨਵਰਟ ਲਾਜ਼ਮੀ ਕਰੋ। ਅੱਛਾ, ਤੇ ਮਾਸ਼ਾਅੱਲਾ ਤੁਹਾਡੇ ਇਤਨੇ ਵਧੀਆ ਸੌਂਗਸ ਜਿਹੜੇ ਨੇ ਆਲਰੇਡੀ ਹਿੱਟ ਵੀ ਹੋਏ ਨੇ। ਤੇ ਹਾਂਜੀ। ਹੁਣ ਕੀ ਮਤਲਬ ਕਰੋਨਾ ਦੀ ਵਜ੍ਹਾ ਤੋਂ ਸਾਰੇ ਹੀ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਰੇ ਜਿਹੜੇ ਸਾਡੇ ਦੋਸਤ ਨੇ ਉਹਨਾਂ ਦਾ ਕੰਮ ਦਾ ਸਿਲਸਿਲਾ ਉਸ ਤਰ੍ਹਾਂ ਨਹੀਂ ਚੱਲ ਰਿਹਾ। ਤੇ ਤੁਸੀਂ ਕੁਝ ਸੁਣਾਓ ਕਿ ਕੀ ਪ੍ਰੋਗਰਾਮ, ਕੋਈ ਜਿਸ ਤਰ੍ਹਾਂ ਪਹਿਲੇ ਫੰਕਸ਼ਨਸ ਵਗੈਰਾ, ਕੌਨਸਰਟਸ ਵਗੈਰਾ ਚੱਲ ਰਹੇ ਸਨ, ਤੇ ਉਸੇ ਤਰ੍ਹਾਂ ਹੀ ਨੇ ਜਾਂ ਕੋਈ ਥੋੜਾ ਜਿਹਾ ਫਰਕ ਆਇਆ ਹੈ? ਨਹੀਂ ਰਿਆਸਤ ਭਾਈ, ਕੌਨਸਰਟਸ ਵਗੈਰਾ ਤੇ ਨਹੀਂ ਹੋ ਰਹੇ ਕਿਉਂਕਿ ਕਰੋਨਾ ਦੀ ਵਜ੍ਹਾ ਤੋਂ ਕੰਮ ਬੰਦ ਹੋਏ ਨੇ। ਤੇ ਸਟੂਡੀਓ ਵਰਕ ਮਾਸ਼ਾਅੱਲਾ ਚੱਲ ਰਿਹਾ ਹੈ। ਹੁਣ ਵੀ ਮੈਂ ਕੰਮ ਕਰ ਰਿਹਾ ਸੀ ਤੁਹਾਡੇ ਆਉਣ ਤੋਂ ਪਹਿਲੇ, ਤੇ ਤੁਸੀਂ ਅਚਾਨਕ ਛਾਪਾ ਮਾਰਿਆ ਤੇ ਫਿਰ ਹੁਣ ਤੁਹਾਡੀ ਵਜ੍ਹਾ ਤੋਂ ਜਨਾਬ ਕੰਮ ਬੰਦ ਕਰਕੇ ਮੈਂ ਕਿ ਜ਼ਰਾ ਵੀਰ ਹੋਰਾਂ ਨਾਲ ਗੱਪਸ਼ਪ ਲਾਈਏ। ਨਹੀਂ, ਜਿਸ ਤਰ੍ਹਾਂ ਕਿ ਇਸ ਤਰ੍ਹਾਂ ਹੈ ਨਾ ਕਿ ਤੁਸੀਂ ਹੁਣ ਇਸਲਾਮਾਬਾਦ ਤੇ ਪਿੰਡੀ ਦੇ ਇੱਥੇ ਵਿਚਕਾਰ ਤੁਸੀਂ ਬਣਾਇਆ ਸਟੂਡੀਓ, ਹਾਂਜੀ। ਤੇ ਹੁਣ ਜਿਹੜੇ ਨਵੇਂ ਦੋਸਤ ਨੇ ਤੁਹਾਡੇ ਨਾਲ ਫਿਰ ਕਿਸ ਤਰ੍ਹਾਂ ਮਿਲ ਸਕਦੇ ਨੇ, ਜਾਂ ਤੁਹਾਡੇ ਨਾਲ ਅਗਰ ਕੋਈ ਸੌਂਗ ਬਣਾਉਣਾ ਚਾਹਣ, ਆਪਣਾ ਕੋਈ ਬਣਾਉਣਾ ਚਾਹਣ, ਰਾਬਤਾ ਕਰਨਾ ਚਾਹਣ ਤੁਹਾਡੇ ਨਾਲ, ਤੇ ਕੋਈ ਤੁਸੀਂ ਆਪਣੀ ਜਿਹੜੀ ਫਾਊਂਡੇਸ਼ਨ ਬਣਾਈ ਹੈ ਇਹਦਾ ਕੋਈ ਨੰਬਰ ਵਗੈਰਾ ਜਾਂ ਪੇਜ ਵਗੈਰਾ? ਸਰ ਬਿਲਕੁਲ, ਮੈਂ YouTube ਜਿਹੜਾ ਹੈਵੇ ਮੇਰਾ YouTube ਤੇ ਵੀ ਹੈਵੇ ਇਸ ਦਾ ਸਟੂਡੀਓ ਦਾ ਸਾਰਾ ਕੁਝ ਪਿਆ ਹੈ। ਉਸ ਤੋਂ ਬਾਅਦ ਜਨਾਬ Facebook ਤੇ ਇਸ ਦਾ ਐਡ ਲਾਇਆ ਹੋਇਆ ਸੀ। ਤੁਸੀਂ Facebook ਤੇ ਜਾਓ, ਸਕਲੈਨ ਅਬਾਸ ਦੇ ਨਾਂ ਤੋਂ ਮੇਰੀ ID ਬਣੀ, ਉੱਥੇ ਜਾਓ, ਉੱਥੇ ਜਨਾਬ ਸਟੂਡੀਓ ਦਾ ਸਾਰਾ ਪਿਆ, ਨੰਬਰ ਪਏ ਨੇ। ਤੇ ਜਿਹੜੇ ਵੀ ਦੋਸਤ ਅਬਾਬ ਨੇ ਰਿਕਾਰਡਿੰਗ ਕਰਾਉਣਾ ਚਾਹੁੰਦੇ ਨੇ, ਅਲਹਮਦੁਲਿਲਾ ਸਾਡੀ ਪੂਰੀ ਪ੍ਰੋਡਕਸ਼ਨ ਹੈ, ਠੀਕ ਹੈ। ਆਈਕॉम ਸਟੂਡੀਓ ਦੇ ਨਾਂ ਤੋਂ ਅਸੀਂ ਪ੍ਰੋਡਕਸ਼ਨ ਥੱਲੇ ਆਡੀਓ ਵੀਡੀਓ ਦਾ ਵੀ ਕੰਮ ਕਰ ਰਹੇ ਹਾਂ। ਤੇ ਜ਼ਰੂਰ ਆਣ, ਰਾਬਤਾ ਕਰਨ, ਨੰਬਰ ਲਿਖੇ ਨੇ, ਤੇ ਅਸੀਂ ਉਹਨਾਂ ਦੇ ਆਡੀਓ ਵੀ ਬਣਾਵਾਂਗੇ ਤੇ ਵੀਡੀਓ ਵੀ ਬਣਾਵਾਂਗੇ। ਅੱਛਾ, ਨਾਰਮਲੀ ਇਸ ਤਰ੍ਹਾਂ ਹੁੰਦਾ ਹੈ, ਆਮ ਤੌਰ 'ਤੇ ਲੋਕ ਇਹ ਸਮਝਦੇ ਨੇ ਕਿ ਬੜਾ ਮੁਸ਼ਕਿਲ ਹੁੰਦਾ ਹੈ ਕਿ ਕੋਈ ਸ਼ੌਕ ਰੱਖਦਾ ਹੈ ਸਿੰਗਿੰਗ ਦਾ, ਗਾਣਾ ਗਾਉਣ ਦਾ ਸ਼ੌਕ ਰੱਖਦਾ ਹੈ, ਤੇ ਉਸ ਨੂੰ ਪਤਾ ਹੀ ਨਹੀਂ ਹੈ ਕਿ ਕਿਸ ਤਰ੍ਹਾਂ ਆਪਣਾ ਸੌਂਗ ਬਣਵਾ ਸਕਦਾ ਹੈ, ਗਾ ਦੋ, ਵਿਚਾਰਾ ਟੈਲੈਂਟ ਜ਼ਾਇਆ ਹੋ ਜਾਂਦਾ ਕਈ ਦਫਾ। ਤੇ ਉਹਨਾਂ ਲਈ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਜਿਹੜਾ ਤੁਹਾਡੇ ਇੱਥੇ ਨਜ਼ਦੀਕ ਹੈ ਤੁਹਾਡੇ ਨਾਲ ਰਾਬਤਾ ਕਰੇ? ਅਗਰ ਲਾਹੌਰ ਹੈ ਤਾਂ ਲਾਹੌਰ ਦੇ ਕਿਸੇ ਸਿੰਗਰ ਨਾਲ ਜਾਂ ਸਟੂਡੀਓ ਨਾਲ, ਜਾਂ ਕੀ ਤਰੀਕਾਕਾਰ ਹੁੰਦਾ ਇਸ ਦਾ? ਕਿਸ ਤਰ੍ਹਾਂ ਤੁਸੀਂ ਟਰੈਕ ਵਗੈਰਾ ਬਣਾਉਂਦੇ ਹੋ, ਜਾਂ ਫਿਰ ਉਸ ਗੀਤ ਨੂੰ ਗੀਤ ਬਣਾਉਂਦੇ ਹੋ? ਸ਼ਾਇਰੀ ਦਾ ਕੀ ਸਿਲਸਿਲਾ ਹੁੰਦਾ ਹੈ? ਥੋੜ੍ਹਾ ਜਿਹਾ ਇਸ ਹਵਾਲੇ ਨਾਲ ਗਾਈਡ ਕਰਨਾ। ਜੀ ਬਿਲकुल, मैं ज़रूर गाइड करांगा। इस हवाले नाल मैं ये कहना चाहना कि जेड़े मेरे फैनस या मेरे दोस्त अहबाब ने जेड़े चाहते हैं कि असी म्यूजिक सीखना है इस्लामाबाद पिंडी दे, वो मेरे नंबर ते कॉन्टैक्ट करन, ठीक है। तो उस तो बाद जेड़े बैठे ने, कोई लाहौर बैठा है, फैसलाबाद, तो उत्थे साडे नाल बहुत अच्छे अच्छे आर्टिस्ट ने, उन्होंने को जाके सीखन, लेकिन सीख के अपने गाने रिकॉर्ड करान। लर्न करना, सीखना है बहुत ज़रूरी है। ਸਹੀ। ਤੇ ਥੋੜ੍ਹਾ ਜਿਹਾ ਫਿਰ ਆਪਣਾ ਦੱਸਣਾ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਫੀਲਡ ਦੇ ਵਿੱਚ, ਹਾਲਾਂਕਿ ਪਹਿਲੇ ਵੀ ਤੁਹਾਡੇ ਨਾਲ ਗੱਪ ਇਸ ਹਵਾਲੇ ਨਾਲ ਹੋਈ ਹੈ ਗੱਲਬਾਤ। ਜੀ ਜੀ ਬਿਲਕੁਲ। ਥੋੜ੍ਹਾ ਜਿਹਾ ਦੁਬਾਰਾ ਆਪਣੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, ਕਿ ਤੁਸੀਂ ਕਿਸ ਤਰ੍ਹਾਂ ਇਸ ਫੀਲਡ ਵਿੱਚ ਆ ਗਏ, ਕਿਸ ਉਸਤਾਦ ਕੌਣ ਹੈ? मैं रियासत भाई हर इंटरव्यू च मेरी एक ही गल होंदी है और मैं दस के बड़ा फख्र महसूस करता हाँ कि फस्ट ऑफ ऑल तो मैं ये अपना म्यूजिक का जोड़ा काम सीखा मैं अपने पापा को सीखा। उन्होंने मैनू सिखाया क्योंकि पापा ढोलक प्ले करते सी, तो उन्होंने को सीखा। उस तो बाद माशाअल्लाह फिर मेरे उस्ताद जी ने जनाब मुल्क पाकिस्तान का बहुत वड्डा नाम उस्ताद तुफैल न्याजी साहब, उन्होंने नवासे ने उस्ताद अवैस न्याजी, उन्होंने को सीखा। फिर अब्बास ब्रदर माशाअल्लाह साढ़े रावलपिंडी इस्लामाबाद के बहुत अच्छे म्यूजिशियन और बहुत ही काबिल तरीन उस्ताद, उन्होंने पापा ने उस्ताद लियाकत अली लियाकत, उन्होंने को एक रस्म होंगी साड़ी, असी गाना बनवाने, वो उन्होंने को सीखा। तो बाकी हले तक सीख रहे हैं और इंशाअल्लाह कोशिश कर रहे हैं कि असी कुछ बन जाइए। ਅੱਛਾ, ਤੇ ਫਿਰ ਜਿਹੜੇ ਤੁਹਾਡੇ ਕੋਈ ਪਸੰਦੀਦਾ ਕੋਈ ਸਿੰਗਰ, ਜਿਸ ਤਰ੍ਹਾਂ ਇੱਥੋਂ ਲੋਕਲ ਇੱਥੇ ਪੰਜਾਬ ਦੇ, ਔਰ ਫਿਰ ਚੜ੍ਹਦੇ ਪੰਜਾਬ ਦੇ ਕੋਈ ਦੋ ਚਾਰ ਨਾਂ ਅਗਰ ਕੋਈ ਲੈਣਾ ਚਾਹੋ ਤੇ? ਆਪਣੇ ਮੁਲਕ ਦੇ ਤੇ ਸਾਰੇ ਹੀ ਮੈਨੂੰ ਪਸੰਦ ਨੇ ਸਿੰਗਰ, ਠੀਕ ਹੈ, ਔਰ ਉਹਨਾਂ ਦੇ ਵੀ ਸਾਰੇ ਅੱਛੇ ਨੇ ਸਿੰਗਰ ਚੜ੍ਹਦੇ ਪੰਜਾਬ ਦੇ। ਤੇ ਮਾਸ਼ਾਅੱਲਾ ਅੱਜ ਕੱਲ੍ਹ ਦੇ ਜਿੰਨੇ ਵੀ ਅੱਛੇ ਸਿੰਗਰ ਆ ਰਹੇ ਨੇ, ਬੜੇ ਅੱਛੇ ਆ ਰਹੇ ਨੇ। ਔਰ ਮਾਸਟਰ ਸਲੀਮ ਸਾਹਿਬ ਮੈਨੂੰ ਬਹੁਤ ਪਸੰਦ ਨੇ, ਉਹਨਾਂ ਨੂੰ ਮੈਂ ਬੜਾ ਸੁਣਨਾ ਵਾ ਸ਼ੌਕ ਨਾਲ।
और बड़े अच्छे अच्छे आर्टिस्ट ने। वडाली और हाँ ब्रदर्स, जी, गुरदास मान, गुरदास मान माशाल्लाह, हो गया, जैजी उस भी तो हो बाद गए जनाब आजकल माशाल्लाह, एक यंग सिंगर ने जनाब गुरु खान रंधावा। साहब। अच्छा, खान खान साहब। साहब माशाल्लाह उस्ताद नुसरत फतेह अली खान साहब ਨੂੰ ਬਹੁਤ ਅੱਛਾ ਕਾਪੀ ਵੀ ਕਰ ਰਹੇ ਨੇ। हाँ। ਬਹੁਤ ਅੱਛਾ ਸੁਰ ਹੈ ਮਾਸ਼ਾਅੱਲਾ ਉਹਨਾਂ ਦਾ ਵੀ। ਤੇ ਆਪਣੇ ਮੁਲਕ ਦੇ ਵੀ ਸਾਡੇ ਤੇ ਸਾਰੇ ਸ਼ਹਜ਼ਾਦੇ ਨੇ। ਅੱਛਾ, ਜਿਸ ਤਰ੍ਹਾਂ ਅਸੀਂ ਹੁਣ ਗੱਲ ਕੀਤੀ ਕੰਬਾਈਨ, ਮਤਲਬ ਦੋਨਾਂ ਸਾਈਡਾਂ ਦੇ ਨਾ, ਪੰਜਾਬ ਦੇ ਉਧਰਲਾ ਪੰਜਾਬ ਔਰ ਇਧਰਲਾ ਪੰਜਾਬ, ਤੇ ਯਾਰ ਉਹ ਫਿਲਮਾਂ ਵਗੈਰਾ ਜਿਸ ਤਰ੍ਹਾਂ ਹੁਣ ਬਣਾਉਂਦੇ ਨੇ, ਠੀਕ ਹੈ, ਇਕੱਠੀਆਂ ਬਣਾ ਰਹੇ ਨੇ ਪਾਕਿਸਤਾਨੀਆਂ ਨੂੰ ਵੀ ਨਾਲ ਲਾ ਕੇ, ਜਿਹੜੇ ਇੱਥੇ ਦੇ ਪੰਜਾਬ ਦੇ ਲੋਕ ਨੇ, ਲੇਕਿਨ ਸਾਡੀ ਹਕੂਮਤ ਜਿਹੜੀ ਹੈ ਉਹ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੀ। ਇਸ ਹਵਾਲੇ ਨਾਲ ਕੀ ਕਹੋਗੇ ਕਿ ਮਤਲਬ ਜਿਸ ਤਰ੍ਹਾਂ ਯਾਰ ਉੱਥੇ ਚੱਲਦੀਆਂ ਨੇ, ਠੀਕ ਹੈ, ਹੁਣ ਪਹਿਲੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਭਾਰਤੀ ਫਿਲਮ ਜਾਂ ਬਾਲੀਵੁੱਡ ਫਿਲਮ, ਉਹਦੇ 'ਚ ਅਗਰ ਤੁਸੀਂ ਉਹਨਾਂ ਦੇ ਕਲਚਰ 'ਤੇ ਜਾਂ ਉਹਨਾਂ ਦੇ ਲਿਬਾਸ 'ਤੇ ਅਗਰ ਤੁਸੀਂ ਕਰਦੇ ਹੋ, ਤੇ ਲੇਕਿਨ ਹੁਣ ਤਾਂ ਬਹੁਤ ਅੱਛੀਆਂ ਔਰ ਕਲਚਰਲ ਫਿਲਮਾਂ ਪੰਜਾਬੀ ਜਿਹੜੀਆਂ ਬਣ ਰਹੀਆਂ ਨੇ, ਤੇ ਤੁਸੀਂ ਚਾਹੋਗੇ ਕਿ ਗੌਰਮੈਂਟ ਜਿਹੜੀ ਇੱਥੇ ਪਾਕਿਸਤਾਨ ਦੇ ਵਿੱਚ ਵੀ ਅਲਾਓ ਕਰੇ ਕਿ ਇੱਥੇ ਵੀ ਉਹ ਫਿਲਮਾਂ ਚੱਲਣੀਆਂ ਚਾਹੀਦੀਆਂ ਨੇ, ਜਿਸ ਤਰ੍ਹਾਂ ਚੱਲ ਮੇਰਾ ਪੁੱਤ ਸੀ, ਚੱਲ ਮੇਰਾ ਪੁੱਤ 2 ਫਿਰ ਬਣੀ, ਔਰ ਫਿਰ ਪਾਣੀ ਵਿੱਚ ਮਧਾਣੀ ਵੀ ਇੱਕ ਬਣਾਈ ਜਾ ਰਹੀ ਹੈ, ਜਿਹਦੇ ਵਿੱਚ ਦੋਨਾਂ ਪੰਜਾਬਾਂ ਦੇ ਦੋਨਾਂ ਸਾਈਡਾਂ ਤੋਂ ਲੋਕ ਇਕੱਠੇ ਹੋ ਰਹੇ ਨੇ। ਹਾਂਜੀ, ਬਿਲਕੁਲ ਸਾਡੀ ਗਵਰਨਮੈਂਟ ਨੂੰ ਚਾਹੀਦਾ ਹੈ ਉਹਨੂੰ ਉਹਨਾਂ ਫਿਲਮਾਂ ਨੂੰ ਚਲਾਉਣ, ਕਿਉਂਕਿ ਉਸ 'ਚ ਮੈਂ ਸਮਝਣਾ ਕਿ ਸਾਡੀ ਮਾਂ ਬੋਲੀ ਜਿਹੜੀ ਪੰਜਾਬ ਦੀ, ਉਹਨੂੰ ਬਹੁਤ ਸਪੋਰਟ ਮਿਲੇਗੀ, ਕਲਚਰ ਨੂੰ ਸਪੋਰਟ ਮਿਲੇਗੀ, ਕਲਚਰ ਨੂੰ ਸਪੋਰਟ ਮਿਲੇਗੀ, ਸਕਾਫਤ ਨੂੰ। ਬਿਲਕੁਲ, ਕਿ ਮਤਲਬ ਅਗਰ ਸਾਡੇ ਆਰਟਿਸਟ ਉੱਥੇ ਜਾ ਕੇ ਕੰਮ ਕਰ ਸਕਦੇ ਨੇ ਤੇ ਫਿਰ ਉਹਨਾਂ ਦੀਆਂ ਫਿਲਮਾਂ ਵੀ ਇੱਥੇ ਚੱਲਣੀਆਂ ਚਾਹੀਦੀਆਂ ਪੰਜਾਬ ਦੀਆਂ। ਬਿਲਕੁਲ ਬਿਲਕੁਲ। ਅੱਛਾ, ਤੇ ਫਰਜ਼ ਕਰੋ ਤੁਹਾਨੂੰ ਅਗਰ ਕੋਈ ਆਫਰ ਆਉਂਦੀ ਹੈ ਕੋਈ ਚੜ੍ਹਦੇ ਪੰਜਾਬ ਤੋਂ, ਤੇ ਕੋਈ ਹੈ ਇਰਾਦਾ ਤੁਹਾਡਾ ਕਿ, ਕਿਉਂਕਿ ਉਹਨਾਂ ਦਾ ਦੇਖੋ ਮੂਡ ਥੋੜ੍ਹਾ ਜਿਹਾ ਡਿਫਰੈਂਟ ਹੁੰਦਾ ਹੈ, ਹਾਲਾਂਕਿ ਹੈ ਬਿਲਕੁਲ ਸੇਮ ਚੀਜ਼, ਇੱਕੋ ਪੰਜਾਬ, ਲੇਕਿਨ ਤੁਸੀਂ ਲੱਗਦਾ ਹੈ ਕਿ ਤੁਸੀਂ ਉਹਨਾਂ ਦੀ ਫਿਲਮਾਂ 'ਚ ਵੀ ਅੱਛਾ ਬੇਹਤਰੀਨ ਕਿਸਮ ਦਾ ਮਿਊਜ਼ਿਕ ਪਲੇ ਕਰੋਗੇ? ਰਿਆਸਤ ਭਾਈ, ਪਹਿਲੀ ਗੱਲ ਤੇ ਕਿ ਮੈਂ ਇਨਸ਼ਾਅੱਲਾ ਅਗਰ ਮੈਨੂੰ ਆਫਰ ਆਉਂਦੀ ਤੇ ਮੈਂ ਕੋਸ਼ਿਸ਼ ਕਰਾਂਗਾ, ਕੋਸ਼ਿਸ਼, ਠੀਕ ਹੈ, ਲੇਕਿਨ ਮੈਂ ਸਭ ਤੋਂ ਪਹਿਲੇ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੇ ਪਾਕਿਸਤਾਨ ਵਾਸਤੇ ਗਾਵਾਂ, ਜਿੰਨਾ ਹੋ ਸਕਦਾ ਹੈ ਮੈਂ ਆਪਣੇ ਮੁਲਕ ਵਾਸਤੇ ਗਾਵਾਂ। ਨਹੀਂ, ਮੁਲਕ ਵਾਸਤੇ ਤਾਂ ਬੜਾ ਜ਼ਰੂਰੀ, ਲੇਕਿਨ ਦੇਖੋ ਪੰਜਾਬ ਤੇ ਪੰਜਾਬ ਹੈ ਨਾ ਜੀ ਜੀ, ਚਾਹੇ ਚੜ੍ਹਦਾ ਹੋਵੇ ਲਹਿੰਦਾ ਹੋਵੇ, ਬੁਨਿਆਦੀ ਤੌਰ 'ਤੇ ਅਗਰ ਦੇਖਿਆ ਜਾਵੇ ਤਾਂ ਅਸੀਂ ਆਪਣੀ ਮਾਂ ਬੋਲੀ ਦੀ ਜਿਸ ਤਰ੍ਹਾਂ ਖਿਦਮਤ ਕਰਦੇ ਹਾਂ, ਠੀਕ ਹੈ, ਜਾਂ ਜਿਸ ਤਰ੍ਹਾਂ ਆਪਣੀ ਕਲਚਰ ਦੀ ਰਹਿਤਲ ਦੀ ਅਸੀਂ ਸਪੋਰਟ ਕਰਦੇ ਹਾਂ, ਉਹਦੀ ਖਿਦਮਤ ਕਰਦੇ ਹਾਂ, ਤੇ ਉਹ ਤਾਂ ਚੜ੍ਹਦਾ ਹੋਵੇ ਜਾਂ ਲਹਿੰਦਾ ਹੋਵੇ, ਉਹ ਤਾਂ ਇੱਕੋ ਹੀ ਗੱਲ ਹੈ। ਤੇ ਜਿਸ ਤਰ੍ਹਾਂ ਉਹ ਰਿਸਕ ਲੈਂਦੇ ਨੇ ਅਗਰ ਦੇਖਿਆ ਜਾਵੇ ਨਾ, ਤੇ ਉਹ ਪੈਸਾ ਵਿਚਾਰੇ ਦੇ ਰਹੇ ਨੇ ਇਸ ਵੇਲੇ, ਅਗਰ ਦੇਖਿਆ ਜਾਵੇ ਸਾਡੇ ਆਰਟਿਸਟਾਂ ਨੂੰ ਵੀ ਪੈਸਾ ਦੇ ਰਹੇ ਨੇ, ਪ੍ਰਮੋਟ ਵੀ ਕਰ ਰਹੇ ਨੇ, ਲੇਕਿਨ ਅਫਸੋਸ ਦੀ ਗੱਲ ਹੈ ਕਿ ਸਾਡੇ ਇੱਥੇ ਫਿਰ ਉਸ ਤਰੀਕੇ ਨਾਲ ਉਹਨਾਂ ਦੀਆਂ ਜਿਹੜੀਆਂ ਓਬਲਾਈਜ਼ ਨਹੀਂ ਕੀਤਾ ਜਾਂਦਾ, ਉਹਨਾਂ ਦੀਆਂ ਫਿਲਮਾਂ ਜਿਹੜੀਆਂ ਨੇ ਉਹਨਾਂ ਨੂੰ ਇਜਾਜ਼ਤ ਵੀ ਨਹੀਂ ਦਿੱਤੀ ਜਾਂਦੀ। ਅੱਲਾ ਕਰੇ ਸਰ, ਮੇਰੀ ਤਾਂ ਵੈਸੇ ਪਰਸਨਲੀ ਖੁਆਇਸ਼ ਹੈ ਕਿ ਇਹ ਕੰਮ ਵਧਣਾ ਚਾਹੀਦਾ, ਔਰ ਸਾਡੇ ਕੋਲ ਖਾਸ ਤੌਰ 'ਤੇ ਸਾਡੀ ਫਿਲਮ ਇੰਡਸਟਰੀ ਦਾ ਤਾਂ ਪੱਠਾ ਬੈਠਿਆ ਹੋਇਆ, ਤੇ ਅਗਰ ਉਹ ਇੱਥੇ ਫਰਜ਼ ਕਰੋ ਆਉਂਦੇ ਨੇ, ਸਾਨੂੰ ਟੈਕਨੀਕਲੀ ਸਪੋਰਟ ਕਰਦੇ ਨੇ, ਤੇ ਸਾਡੀਆਂ ਫਿਲਮਾਂ ਵੀ ਬਹੁਤ ਅੱਛੀਆਂ ਬਣ ਸਕਦੀਆਂ ਨੇ। ਬਿਲਕੁਲ, ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ, ਔਰ ਮੈਨੂੰ ਅਗਰ ਮੌਕਾ ਮਿਲੇਗਾ ਤਾਂ ਮੈਂ ਜ਼ਰੂਰ ਜਾਵਾਂਗਾ। ਵਾਹ ਜੀ ਵਾਹ, ਬਿਲਕੁਲ ਜਨਾਬ, ਔਰ ਸਾਡੀ ਔਰ ਖੁਆਇਸ਼। ਮਜ਼ੇ ਦੀ ਗੱਲ ਮੈਂ ਤੁਹਾਨੂੰ ਰਿਆਸਤ ਭਾਈ ਦੱਸਾਂ, ਮੇਰਾ ਜਿਹੜਾ ਗਾਣਾ ਹੈ ਝੰਗ ਦਾ ਢੋਲਾ, ਇਹ ਜਨਾਬ ਤੁਹਾਡੇ ਪੰਜਾਬ, ਚੜ੍ਹਦੇ ਪੰਜਾਬ 'ਚ ਵੀ ਲੋਕ ਪਰਫਾਰਮ ਕਰ ਰਹੇ ਨੇ ਔਰ ਗਾ ਰਹੇ ਨੇ, ਸਟੇਜਾਂ ਤੇ ਗਾ ਰਹੇ ਨੇ, ਔਰ ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ। ਬਹੁਤ ਵਧੀਆ ਗੱਲ ਹੈ, ਬੜਾ ਜ਼ਬਰਦਸਤ ਲੱਗਿਆ। ਤੇ ਕੋਈ ਨਵਾਂ ਵੀ, ਕੋਈ ਹੋਰ ਵੀ ਪ੍ਰੋਜੈਕਟ ਹੈ ਜਿਹਦੇ ਤੇ ਤੁਸੀਂ ਕੰਮ ਕਰ ਰਹੇ ਹੋ ਕੋਈ? ਜੀ ਜੀ ਬਿਲਕੁਲ, ਇਨਸ਼ਾਅੱਲਾ ਮੇਰਾ ਬਹੁਤ ਜਲਦ ਇੱਕ ਬਹੁਤ ਅੱਛਾ ਗਾਣਾ ਆ ਰਿਹਾ ਹੈ, ਠੀਕ ਹੈ, ਤੇ ਸਰਪ੍ਰਾਈਜ਼ ਹੈ ਸਾਰਿਆਂ ਫੈਨਾਂ ਵਾਸਤੇ, ਔਰ ਇਨਸ਼ਾਅੱਲਾ ਬਹੁਤ ਅੱਛਾ ਸੌਂਗ ਆਏਗਾ। ਅੱਛਾ, ਪਤਾ ਇੱਥੇ ਆਉਣ ਤੋਂ ਪਹਿਲੇ ਨਾ ਮੇਰੇ ਨਾਲ ਕੁਝ ਦੋਸਤ ਰਾਬਤੇ 'ਚ ਹੈ ਸਨ, ਉਹਨਾਂ ਨੇ ਕਿਹਾ ਸੀ ਕਿ ਸਕਲੈਨ ਨੂੰ ਸਲਾਮ ਵੀ ਦੇਣਾ, ਇਮਰਾਨ ਸ਼ਹਜ਼ਾਦ ਰੋਏ ਨੇ, ਮਾਸ਼ਾਅੱਲਾ ਪੰਜਾਬੀਅਤ ਲਈ ਬੜਾ ਕੰਮ ਕਰ ਰਹੇ ਨੇ, ਔਰ ਉਹਨਾਂ ਦਾ ਸਲਾਮ ਹੈ ਤੁਹਾਡੇ ਤੱਕ ਪਹਿਲੇ। ਜੀ ਵਾਲੇਕੁਮ ਸਲਾਮ ਇਮਰਾਨ ਭਾਈ, ਬਹੁਤ ਸ਼ੁਕਰੀਆ। ਔਰ ਸ਼ੇਰ ਬਹਾਦਰ ਸਿਪਰਾ ਭਾਈ ਨੇ, ਉਹਨਾਂ ਨੇ ਤੁਹਾਡੇ ਲਈ ਸਲਾਮ ਭੇਜਿਆ। ਇਸ ਤੋਂ ਇਲਾਵਾ ਜਨਾਬ ਚੱਜ ਅਦਬੀ ਪਰਿਵਾਰ ਜਿਹੜਾ ਹੈ, ਜੰਗ ਦੀ ਇੱਕ ਤਨਜ਼ੀਮ ਹੈ ਜੀ ਜੀ, ਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਤੁਹਾਨੂੰ ਲਾਈਕ ਵੀ ਕਰਦੇ ਨੇ, ਔਰ ਅਕਸਰ ਤੁਹਾਡੇ ਸੌਂਗਸ ਵਗੈਰਾ ਜਿਹੜੇ ਨੇ ਉਹ ਵੀ ਉੱਥੇ ਮੈਂ ਉਹਨਾਂ ਦੇ ਦੇਖਣਾ, ਉਹਨਾਂ ਦੇ ਪੇਜਸ ਵਗੈਰਾ ਦੇ ਉੱਤੇ ਪਲੇ ਕਰਦੇ ਨੇ। ਜਿਤਨੀਆਂ ਵੀ ਅਦਬੀ ਤੇ ਸਕਾਫਤੀ ਤਨਜ਼ੀਮਾਂ ਪੰਜਾਬ ਦੀਆਂ ਬਣੀਆਂ ਨੇ, ਸਾਰੇ ਤੁਹਾਨੂੰ ਬਹੁਤ ਓਬਲਾਈਜ ਕਰਦੇ ਨੇ, ਬੜਾ ਪਿਆਰ ਕਰਦੇ ਨੇ ਤੁਹਾਨੂੰ, ਤੇ ਉਹਨਾਂ ਲਈ ਝੰਗ ਵਾਲਿਆਂ ਲਈ ਖਾਸ ਤੌਰ 'ਤੇ, ਕਿਉਂਕਿ ਪਰਸਨਲੀ ਮੈਂ ਖੁਦ ਝੰਗ ਵਾਲਿਆਂ ਨੂੰ ਬੜਾ ਪਿਆਰ ਕਰਦਾ, ਕਿਉਂਕਿ ਮਾਂ ਬੋਲੀ ਦੀ ਜਿਹੜੀ ਖਿਦਮਤ ਜਾਂ ਜਿਹੜੀ ਸਕਾਫਤ ਦੀ ਰਹਿਤਲ ਦੀ ਖਿਦਮਤ ਉਹ ਕਰ ਰਹੇ ਨੇ। ਈਵਨ ਕਿ ਲਾਹੌਰ ਦੇ ਸਿਰ ਦੇ ਉੱਤੇ ਅਸੀਂ ਪੱਗ ਬੰਨੀ ਹੋਈ ਹੈ, ਲੇਕਿਨ ਲਾਹੌਰ ਵੀ ਉਹ ਖਿਦਮਤ ਨਹੀਂ ਕਰ ਰਿਹਾ। ਤੇ ਝੰਗ ਵਾਲਿਆਂ ਲਈ ਤੁਹਾਡਾ ਕੀ ਪੈਗਾਮ ਹੈ? ਹਾਲਾਂਕਿ ਝੰਗ ਦੇ ਤੇ ਤੁਸੀਂ ਮਾਸ਼ਾਅੱਲਾ 2-3 ਗੀਤ ਵੀ ਬਣਾਏ ਨੇ। ਜੀ ਜੀ ਬਿਲਕੁਲ, ਮੈਂ ਫਸਟ ਆਫ ਆਲ ਤੇ ਜਿਤਨੇ ਵੀ ਮੇਰੇ ਫੈਨਸ ਨੇ, ਝੰਗ, ਸਰਗੋਦਾ, ਫੈਸਲਾਬਾਦ, ਲਾਹੌਰ, ਈਵਨ ਕਿ ਪੂਰਾ ਪਾਕਿਸਤਾਨ, ਮੈਂ ਸਾਰੇ ਫਰੈਂਡ ਜਿਤਨੇ ਵੀ ਨੇ ਮੇਰੇ ਫੈਨਸ ਨੇ, ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗਾ ਕਿ ਅੱਜ ਮੈਂ ਜੋ ਵੀ ਹਾਂ ਉਹਨਾਂ ਦੇ ਪਿਆਰ ਦੀ ਵਜ੍ਹਾ ਤੋਂ ਹਾਂ। ਤੇ ਝੰਗ ਨੇ ਤੇ ਮੈਨੂੰ ਮਾਸ਼ਾਅੱਲਾ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਹੈ, ਤੇ ਝੰਗ ਵਾਲਿਆਂ ਵਾਸਤੇ, ਫਸਟ ਆਫ ਆਲ ਝੰਗ ਵਾਲਿਆਂ ਵਾਸਤੇ ਆਈ ਲਵ ਯੂ, ਤੇ ਉਸ ਤੋਂ ਬਾਅਦ ਪੂਰੇ ਪਾਕਿਸਤਾਨ ਨੂੰ ਲਵ ਯੂ, ਕਿ ਜਿਹੜਾ ਮੈਨੂੰ ਇਤਨਾ ਪਿਆਰ ਕਰਦੇ ਨੇ, ਮੇਰੇ ਗਾਣਿਆਂ ਨੂੰ ਪਸੰਦ ਕਰਦੇ ਨੇ। ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਿਸ ਟਾਈਮ ਫੈਨਸ ਮੇਰੇ ਕਾਲਸ ਆਉਂਦੀਆਂ ਨੇ ਤੇ ਮੈਨੂੰ ਐਪਰੀਸ਼ੀਏਟ ਕਰਦੇ ਨੇ,
ਤੇ ਬੜੀ ਖੁਸ਼ੀ ਹੁੰਦੀ ਰਿਆਸਤ ਭਾਈ। ਅੱਛਾ, ਤੇ ਚੰਗ ਦੇ ਮਾਸ਼ਾਅੱਲਾ ਚੰਗ ਨੇ ਤਾਂ ਬਹੁਤ ਟੈਲੈਂਟ ਦਿੱਤਾ ਹੈ ਲੋਕਾਂ ਨੂੰ, ਚਾਹੇ ਲਿਖਣ ਦੀ ਸੂਰਤ ਵਿੱਚ ਹੋਵੇ। ਸ਼ਾਇਰ ਉੱਥੇ ਬਹੁਤ ਵੱਡੇ ਵੱਡੇ ਮਾਸ਼ਾਅੱਲਾ, ਜੀ ਜੀ ਬਿਲਕੁਲ। ਆਬਿਦ ਤਮੀਮੀ ਸਾਹਿਬ ਦਾ ਦੇਖੋ ਕਿਤਨਾ ਵੱਡਾ ਨਾਂ ਹੈ। ਅਗਰ ਗਾਇਕਾਂ ਦੇ ਵਿੱਚ ਦੇਖ ਲਓ ਤੇ ਬਹੁਤ ਜ਼ਿਆਦਾ ਸਿੰਗਰਸ ਵੀ ਹੈ ਨੇ ਜਿਹੜੇ ਬਿਲਕੁਲ ਹੈ ਚੰਗ ਨੇ। ਨੇ, ਜਾਂ ਉੱਥੇ ਲਾਗੇ ਲਾਗੇ ਇੱਥੇ ਦੇ ਲੋਕ ਜਿਹੜੇ ਨੇ। ਤੇ ਅੱਛਾ, ਤੁਸੀਂ ਮਾਸ਼ਾਅੱਲਾ ਜਿਹੜਾ ਹੁਣ ਨਵਾਂ ਗੀਤ ਤੁਸੀਂ ਬਣਾਓਗੇ ਉਹ ਪੁਰਾਣੇ ਜਿਸ ਤਰ੍ਹਾਂ ਚੰਗ ਦਾ ਟੋਲਾ ਜਾਂ ਚੰਗ ਛੋੜ ਦੇ ਉਸੇ ਟਾਈਪ ਦਾ ਹੋਏਗਾ ਜਾਂ ਉਹਦੇ ਨਾਲੋਂ ਥੋੜਾ ਡਿਫਰੈਂਟ ਹੋਏਗਾ? ਨਹੀਂ, ਇਸ ਦਫਾ ਥੋੜਾ ਜਿਹਾ ਡਿਫਰੈਂਟ ਇਨਸ਼ਾਅੱਲਾ ਕੰਮ ਆਏਗਾ। ਅੱਛਾ, ਹਾਂਜੀ। ਤੇ ਸਾਨੂੰ ਇਸ ਵੇਲੇ ਤੁਸੀਂ ਹੁਣ ਕੋਈ ਅਗਰ ਸੁਣਾ ਦਿਓ ਸਾਡੇ ਜਿਹੜੇ ਖਾਸ ਤੌਰ ਤੇ ਰੇਤਲ ਦੇ ਹਵਾਲੇ ਨਾਲ ਜਿਹੜੇ ਸਾਡੇ ਸਿੰਗਰਸ ਨੇ, ਜਿਹੜੇ ਸਾਡੇ ਪੁਰਾਣੇ ਮਾਸ਼ਾਅੱਲਾ ਜਿਨ੍ਹਾਂ ਨੂੰ ਲੋਕ ਸੁਣਦੇ ਸਨ, ਜਿਵੇਂ ਤਾਲਬ ਹੁਸੈਨ ਦਰਦ ਸਾਹਿਬ ਹੋ ਗਏ, ਮਨਸੂਰ ਮਲੰਗੀ ਸਾਹਿਬ ਹੋ ਗਏ, ਆਮੀਨ ਆਮੀਨ, ਜਾਂ ਮਨਸੂਰ ਮਲੰਗੀ ਸਾਹਿਬ ਹੋ ਗਏ, ਜਾਂ ਫਿਰ ਜਿਹੜੇ ਵੀ ਪੁਰਾਣੇ ਸਾਡੇ ਹੈ ਨੇ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਗੀਤ ਤੁਹਾਡੇ ਕੋਲੋਂ, ਤੁਹਾਡਾ ਇਸ ਵਜ੍ਹਾ ਤੋਂ ਮੈਂ ਨਹੀਂ ਸੁਣਾਂਗਾ ਕਿਉਂਕਿ ਤੁਹਾਡਾ ਮਾਸ਼ਾਅੱਲਾ ਆਲਰੇਡੀ ਬਹੁਤ ਜ਼ਿਆਦਾ ਦੋਸਤਾਂ ਨੇ ਸੁਣਿਆ ਹੋਇਆ। ਐਂਡ ਤੇ ਜਾਂਦੇ ਜਾਂਦੇ ਤੁਹਾਡੇ ਕੋਲ ਦੋ ਬੋਲ ਫਿਰ ਚੰਗ ਦਾ ਚੰਗ ਛੋੜ ਦੇ ਵਾਲਾ ਸੁਣਾਂਗੇ, ਲੇਕਿਨ ਪਹਿਲੇ ਤੁਸੀਂ ਸੁਣਾਓ ਥੋੜਾ ਜਿਹਾ ਸਾਨੂੰ ਕੋਈ। ਠੀਕ ਹੈ। ਮੈਂ ਜਨਾਬ ਸਾਡੇ ਮੁਲਕ ਪਾਕਿਸਤਾਨ ਦਾ ਬੜਾ ਅਜ਼ੀਮ ਨਾਮ ਉਸਤਾਦ ਤਾਲਿਬ ਹੁਸੈਨ ਦਰ ਸਾਹਿਬ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਤੇ ਜਗ੍ਹਾ ਦੇਵੇ, ਮੈਂ ਉਹਨਾਂ ਦੇ ਦੋ ਬੋਲ ਜਿਹੜਾ ਨਾ ਸੁਣਾਵਾਂਗਾ। ਤੇ ਮੁਲਤਾਨ ਦਾ ਬਾਜ਼ ਹੁੰਦਾ ਏ ਤੇ ਸੱਜਣਾ ਨੂੰ ਕੰਡ ਕਰੀਏ, ਅੱਲਾ ਪਾਕ ਨਾਰਾਜ਼ ਹੁੰਦਾ ਏ। ਜੋ ਗੁਜ਼ਰ ਗਏ ਵਾਹ ਵਾਹ ਦਿਲ ਭਰ, ਜੋ ਗੁਜ਼ਰ ਗਏ ਵਾਹ ਵਾਹ ਦਿਲ ਭਰ, ਤੁਸੀਂ ਆਪਣੇ ਘਰ ਅਸੀਂ ਆਪਣੇ ਘਰ, ਜੋ ਗੁਜ਼ਰ ਗਏ ਵਾਹ ਵਾਹ ਦਿਲ ਭਰ, ਜਿਵੇਂ ਗੁਜ਼ਰਿਆ ਵਕਤ ਗੁਜ਼ਾਰਾਂ ਦੇ, ਤੇਰੇ ਪਿਆਰ ਦਾ ਮੈਲ ਉਸਾਰਾਂ ਦੇ, ਚਾਹ ਜੁਰਤ ਤੂੰ ਭਾਰਾ ਭਾਰਾਂ ਦੇ, ਤੇਰੀ ਗਰਜ਼ ਦਾ ਬੇੜਾ ਤਾਰਾਂ ਦੇ ਹੈ ਤਾਰਾਂ ਦੇ, ਹੁਣ ਨਹੀਂ ਨਿਭਦੇ ਮਜਬੂਰ ਨਾ ਕਰ, ਤੁਸੀਂ ਆਪਣੇ ਘਰ ਅਸੀਂ ਆਪਣੇ ਘਰ, ਜੋ ਗੁਜ਼ਰ ਗਏ ਵਾਹ ਵਾਹ ਦਿਲ ਭਰ। ਵਾਹ 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 ਜਨਾਬ, ਮਾਸ਼ਾਅੱਲਾ। ਅਗਰ ਮੈਂ ਮੋਬਾਈਲ ਹੱਥਾਂ 'ਚ ਨਾ ਫੜੇ ਹੁੰਦੇ ਮੈਂ ਤਾੜੀਆਂ ਮਾਰਦਾ। ਵਾਹ ਜੀ ਵਾਹ ਵਾਹ, ਬਸ ਸੱਚੀ ਕਸਮ ਹੈ ਜਿਹਨੂੰ ਕਹਿੰਦੇ ਨੇ ਨਾ, ਇੱਕ ਤਾਂ ਹੁੰਦਾ ਨਾ ਕਿ ਗਾਣਾ ਸੁਣਨਾ, ਜੀ ਜੀ ਠੀਕ ਹੈ, ਔਰ ਖਾਸ ਤੌਰ 'ਤੇ ਹੁਣ ਮੈਂ ਆਪਣਾ ਜਿਹੜਾ ਸਾਡਾ ਲਹਿਜਾ ਜਿਹੜਾ ਹੈ ਮੈਂ ਉਹਦੇ 'ਚ ਗੱਲ ਕਰਾਂ, ਕਿਉਂਕਿ ਮਾਝੀ ਲਹਿਜਾ ਜਿਹੜਾ ਹੈ ਨਾ, ਮਾਝੀ ਦੇ ਵਿੱਚ ਅਸੀਂ ਗਾਣੇ ਸੁਣਨੇ ਆ ਉਹਦਾ ਮਜ਼ਾ ਤਾਂ ਆਉਂਦਾ ਹੈ, ਲੇਕਿਨ ਜਿਹਨੂੰ ਅਸੀਂ ਆਨੇ ਆ ਨਾ ਕਿ ਹੁਣ ਚੱਸ ਆ ਗਈ, ਉਹ ਚੱਸ ਆਪਣੇ ਉਸ ਲਹਿਜੇ ਦੇ ਵਿੱਚ ਹੀ ਉਹਦੇ ਵਿੱਚ ਹੀ ਆਉਂਦੀ ਹੈ। ਤੇ ਹਕੀਕਤ ਇਹ ਇੱਕ ਮਾਸ਼ਾਅੱਲਾ ਜਿਵੇਂ ਤੁਸੀਂ ਗਾਇਆ ਹੈ, ਹਕੀਕਤ ਹੈ ਕਿ ਦਿਲ ਤੋਂ ਚੱਸ ਆ ਗਈ ਹੈ। ਤੇ ਹਲਾ ਇੰਝ ਸਕਲੈਨ ਭਾਈ ਕਿ ਹੁਣ ਸਾਨੂੰ ਆਪਣਾ ਜਿਹੜਾ ਤੁਹਾਡਾ ਜੰਗ ਦਾ ਢੋਲਾ ਉਹਦੇ ਕੋਈ ਦੋ ਚਾਰ ਬੋਲ ਸੁਣਾ ਦਿਓ ਜ਼ਰਾ। ਕਿੱਡਾ ਸੋਹਣਾ ਲੱਗਦਾ ਹੈ ਮੇਰੇ ਜੰਗ ਦਾ ਢੋਲਾ, ਕਿੱਡਾ ਸੋਹਣਾ ਲੱਗਦਾ ਹੈ ਮੇਰੇ ਜੰਗ ਦਾ ਢੋਲਾ, ਮੇਰੇ ਦਿਲ ਦਾ ਜਾਨੀ ਮੇਰੇ ਦਿਲ ਦਾ ਜਾਨੀ ਮੇਰੇ ਦਿਲ ਦਾ ਜਾਨੀ ਮੇਰਾ ਪਟੋਲਾ, ਕਿੱਡਾ ਸੋਹਣਾ ਲੱਗਦਾ ਹੈ ਮੇਰੇ ਜੰਗ ਦਾ ਢੋਲਾ। ਵਾਹ ਜੀ ਵਾਹ ਵਾਹ ਵਾਹ, ਮਾਸ਼ਾਅੱਲਾ ਮਜ਼ਾ ਆਇਆ। ਅੱਛਾ, ਇਸ ਤਰ੍ਹਾਂ ਹੈ ਕਿ ਹੁਣ ਜਾਣ ਤੋਂ ਪਹਿਲਾਂ ਜਿਤਨੇ ਵੀ ਪੰਜਾਬੀ ਸਿੰਗਰਸ ਨੇ, ਦੇਖੋ ਮੈਂ ਤੁਹਾਨੂੰ ਦੇਖਿਆ ਹੈ ਕਿ ਮਾਸ਼ਾਅੱਲਾ ਤੁਸੀਂ ਮਾਂ ਬੋਲੀ ਲਈ ਵੀ ਨਿਕਲਦੇ ਹੋ, ਜਦੋਂ ਮਾਂ ਬੋਲੀ ਦਾ ਆਲਮੀ ਦਿਹਾੜਾ ਹੁੰਦਾ ਹੈ, ਠੀਕ ਹੈ, ਉਹਦੇ ਲਈ ਵੀ ਨਿਕਲਦੇ ਹੋ। ਬਹੁਤ ਸਾਰੇ ਸਿੰਗਰਸ ਨੇ ਪੰਜਾਬੀ ਗਾਉਂਦੇ ਨੇ, ਲੇਕਿਨ ਮਾਂ ਬੋਲੀ ਦਾ ਉਸ ਤਰ੍ਹਾਂ ਆਦਰ ਜਿਹੜਾ ਹੁੰਦਾ ਹੈ ਜਾਂ ਉਹਦੇ 'ਤੇ ਦੇਖੋ ਪੈਸਾ ਕਮਾਉਣਾ ਤੇ ਜਿਹੜਾ ਹੈ ਉਹ ਤਾਂ ਹਰ ਬੰਦਾ ਕਮਾ ਰਿਹਾ ਹੈ। ਅਸੀਂ ਵੀ ਇੱਕ ਪ੍ਰੋਫੈਸ਼ਨ ਦੇ ਨਾਲ ਅਗਰ ਮੈਂ ਜੁੜਿਆ, ਮੈਂ ਵੀ ਉਹਦੇ ਕੋਲ ਪੈਸਾ ਕਮਾ ਰਿਹਾ, ਲੇਕਿਨ ਇਹ ਵੀ ਦੇਖਣਾ ਚਾਹੀਦਾ ਹੈ ਕਿ ਅਸੀਂ ਖਿਦਮਤ ਕਿਹੜੀ ਚੀਜ਼ ਦੀ ਕਰ ਰਹੇ ਹਾਂ। ਲੇਕਿਨ ਤੁਸੀਂ ਹੁਣ ਜਿਵੇਂ ਮਾਂ ਬੋਲੀ ਦੀ ਖਿਦਮਤ ਵੀ ਕਰਦੇ ਹੋ, ਮਾਂ ਬੋਲੀ ਦੇ ਹੱਕ ਲਈ ਆਵਾਜ਼ ਵੀ ਚੁੱਕਦੇ ਹੋ,
ਤੇ ਬਾਕੀ ਜਿਹੜੇ ਪੰਜਾਬੀ ਦੇ ਸਿੰਗਰਸ ਨੇ ਉਹ ਉਸ ਤਰ੍ਹਾਂ ਉਹਨਾਂ ਲਈ ਕੋਈ ਪੈਗਾਮ ਦੇਣਾ ਚਾਹੋਗੇ ਇਸ ਹਵਾਲੇ ਨਾਲ ਕੋਈ? ਜੀ ਜੀ, ਮੈਂ ਬਿਲਕੁਲ ਪੈਗਾਮ ਦੇਵਾਂਗਾ। ਜਿਤਨੇ ਵੀ ਮੇਰੇ ਸੀਨੀਅਰ ਸਿੰਗਰ ਨੇ ਫੋਕ ਦੇ ਮਤਲਬ ਇਹ ਪੰਜਾਬੀ ਸਿੰਗਰ ਨੇ, ਉਹਨਾਂ ਨੂੰ ਪੈਗਾਮ ਦੇਵਾਂਗਾ, ਰਿਕੁਐਸਟ ਕਰਾਂਗਾ ਕਿ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰੋ, ਉਸ ਵਾਸਤੇ ਨਿਕਲੋ, ਉਸ ਵਾਸਤੇ ਬੋਲੋ। ਜਦ ਤੁਸੀਂ ਪੰਜਾਬੀ ਗਾਣੇ ਗਾ ਕੇ ਆਪਣੇ ਫੈਨਸ ਦੇ ਦਿਲਾਂ 'ਚ ਜਗ੍ਹਾ ਬਣਾ ਸਕਦੇ ਹੋ ਤੇ ਯਾਰ ਆਪਣੀ ਬੋਲੀ ਨੂੰ, ਆਪਣੀ ਮਾਦਰੀ ਜ਼ਬਾਨ ਨੂੰ ਪ੍ਰਮੋਟ ਕਰੋ। ਔਰ ਮੇਰੀ ਰਿਆਸਤ ਭਾਈ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੀ ਮਾਦਰੀ ਜ਼ਬਾਨ ਨੂੰ, ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰਾਂ, ਇਸ ਵਾਸਤੇ ਨਿਕਲਾਂ, ਇਸ ਵਾਸਤੇ ਲੜਾਈ ਝਗੜੇ ਕਰਾਂ ਕਿ ਯਾਰ ਆਪਣੀ ਪੰਜਾਬੀ ਬੋਲੀ ਨੂੰ ਪ੍ਰਮੋਟ ਕਰੋ। ਔਰ तमाम ਸਿੰਗਰਸ ਜਿਤਨੇ ਵੀ ਨੇ, ਮਤਲਬ ਪੰਜਾਬੀ ਸਿੰਗਰ ਜਿਤਨੇ ਵੀ ਨੇ, ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਬਰਾਏ ਮਿਹਰਬਾਨੀ ਆਪਣੀ ਮਾਂ ਬੋਲੀ ਵਾਸਤੇ ਬੋਲੋ, ਪੰਜਾਬੀ 'ਚ ਆ ਕੇ ਉਹਦਾ ਅਦਰ ਕਰੋ ਤੇ ਜਨਾਬ ਤੁਹਾਡੀ ਬੜੀ ਮਿਹਰਬਾਨੀ ਹੋਏਗੀ। ਸਰਗੋਧ ਵਾਲਿਆਂ ਵਾਸਤੇ ਸਪੈਸ਼ਲੀ, ਕਿਉਂਕਿ ਮਾਸ਼ਾਅੱਲਾ ਤੁਸੀਂ ਸਰਗੋਧ ਦਾ ਤੇ ਤੁਹਾਡਾ ਆਪਣਾ ਵੀ ਤਲਕ ਹੈ, ਜੀ ਤੇ ਹਾਂ। ਸਰਗੋਧ ਵਾਲਿਆਂ ਨੂੰ ਕੋਈ ਗਿਲਾ ਨਾ ਰਹਿ ਜਾਵੇ। ਸਰਗੋਧ ਵਾਲਿਆਂ ਵਾਸਤੇ ਆਪਣੀ ਉਹੀ ਸਰਗੋਧ ਵਾਲੀ ਬੋਲੀ ਜੋ ਉਸੇ ਤਰ੍ਹਾਂ ਹੀ ਜਿਵੇਂ ਸਰਗੋਧੇ ਵਾਲੇ ਮੇਰੇ ਜਿਤਨੇ ਭਰਾ ਹਨ ਨਾ, ਮੇਰੀ ਸੁਣ ਲਓ ਗੱਲ ਕੰਨ ਖੋਲ ਕੇ। ਪੰਜਾਬੀ ਬੋਲੀ ਨੂੰ ਜਿੰਨਾ ਹੋ ਸਕਦਾ ਹੈ ਫੈਲਾਓ, ਠੀਕ ਹੈ, ਤਾਂ ਕਿ ਬਾਹਰ ਦੇ ਮੁਲਕਾਂ ਤੱਕ ਪਤਾ ਲੱਗੇ ਕਿ ਸਾਡੀ ਮਾਦਰੀ ਜ਼ਬਾਨ ਪੰਜਾਬੀ ਹੈ, ਅਸਾਂ ਪੰਜਾਬੀ ਬੋਲਣੀ, ਅਸਾਂ ਆਪਣੇ ਬਾਲਾਂ ਨੂੰ ਪੰਜਾਬੀ ਸਿਖਾਉਣੀ। ਤੇ ਇਹ ਪੰਜਾਬੀ ਬੋਲੀ ਦਾ ਜਿਹੜਾ ਹੈ ਨਾ ਰਿਸਪੈਕਟ ਕੀਤੀ ਕਰੋ, ਠੀਕ ਹੈ। ਤੇ ਬੜੀ ਮਿਹਰਬਾਨੀ ਹੋਸੀ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਕੋਈ ਤੁਹਾਨੂੰ ਆਖਦਾ ਨਾ ਕਿ ਯਾਰ ਲੈ ਇਹ ਪੰਜਾਬੀ 'ਚ ਲੜਦੇ ਨੇ, ਇਹ ਇੰਜ ਕਰਿੰਦੇ ਨੇ, ਕਿਸੇ ਦੀ ਨਹੀਂ ਸੁਣਨੀ। ਆਖਣਾ ਭਾਈ ਸਾਡੀ ਇਹ ਮਾਦਰੀ ਜ਼ਬਾਨ ਹੈ, ਅਸਾਂ ਬੋਲਣੀ ਹੈ, ਜੋ ਹੁੰਦਾ ਨੇ ਕਰ ਲਓ। ਵਾਹ ਜੀ ਵਾਹ, ਬਹੁਤ ਮਿਹਰਬਾਨੀ, ਸ਼ੁਕਰੀਆ।